ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜ਼ੀਰਾ ਮੋਰਚਾ ਦੀ। ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। 5 ਕੁ ਮਹੀਨਿਆਂ ਬਾਅਦ ਸ਼ਰਾਬ ਫੈਕਟਰੀ ਮਾਲਕਾਂ ਨੂੰ ਲੱਗਿਆ ਵੀ ਆਪਾਂ ਵੀ ਲੋਕਾਂ ਦੀ ਕਚਹਿਰੀ 'ਚ ਚੱਲੀਏ ਤੇ ਆਪਾਂ ਵੀ ਕੋਈ ਗੱਲ ਦੱਸੀਏ। ਦੱਸਦੇ ਆ ਕੋਈ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਫੈਕਟਰੀ ਮਾਲਕਾਂ ਨੇ ਤੇ ਕੀ ਦਾਅਵਾ ਕੀਤਾ ਹੈ ਸ਼ਰਮਾ ਜੀ? ਪ੍ਰਵੀਨ ਜੀ, ਇੱਕ ਪਾਸੇ ਫੈਕਟਰੀ ਮਾਲਕ ਦਾਅਵਾ ਕਰ ਰਹੇ ਨੇ ਕਿ ਇੱਥੇ ਕੋਈ ਬੇਨੀਮੀ ਨਹੀਂ ਹੁੰਦੀ ਜੀ, ਅਸੀਂ ਤਾਂ ਕਰੋੜਾਂ ਦਾ ਟੈਕਸ ਅਦਾ ਕਰਦੇ ਹਾਂ, ਸਿਰਫ ਰਾਜਨੀਤੀ ਕਾਰਨ ਸਾਨੂੰ ਤੰਗ ਕੀਤਾ ਜਾ ਰਿਹਾ। ਠੀਕ ਹੈ। 5 ਮਹੀਨੇ ਬਾਅਦ ਮੂੰਹ ਖੋਲਿਆ, 5 ਮਹੀਨੇ ਬਾਅਦ ਸਾਹਮਣੇ ਆਏ। ਤੇ ਜੀ, ਦੂਸਰੇ ਪਾਸੇ ਉਸ ਜੀਰਾ ਸ਼ਰਾਬ ਫੈਕਟਰੀ ਤੋਂ ਮੋਰਚੇ ਤੋਂ ਮਾਤਰ 500 ਮੀਟਰ ਦੀ ਦੂਰੀ ਤੇ ਇੱਕ ਜੀ। ਨੌਜਵਾਨ ਦੀ ਮੌਤ ਹੁੰਦੀ ਹੈ। ਤੇ ਉਹ 500 ਮੀਟਰ ਦੀ ਦੂਰੀ ਤੇ ਉਹਦਾ ਘਰ ਹੈ ਤੇ ਉਹਦੇ ਦੋਨੇ ਗੁਰਦੇ ਖਰਾਬ ਨੇ ਤੇ ਉਹ ਲੰਮੇ ਸਮੇਂ ਤੋਂ ਜੇਰੇ ਇਲਾਜ ਹੈ। ਤੇ ਜੀ। ਉਹ ਪਿਛਲੇ ਚੰਦ ਦਿਨ ਪਹਿਲਾਂ ਹੀ ਉਹਦੀ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਚੱਲੀ ਸੀ ਜਿਹਦੇ ਵਿੱਚ ਉਹਨੇ ਦਮ ਭਰਿਆ ਸੀ ਕਿ ਭਾਈ ਇਹਦਾ ਕਾਰਨ ਹੈ ਸ਼ਰਾਬ ਫੈਕਟਰੀ, ਜੀ, ਕਿ ਮੇਰੇ ਗੁਰਦੇ ਖਰਾਬ ਹੋਣ ਦਾ ਕਾਰਨ ਇਸ ਖੇਤਰ ਦਾ ਪਾਣੀ, ਆਬੋ ਹਵਾ ਹੈ, ਜਿਹਦੇ ਕਾਰਨ ਮੈਨੂੰ ਇਹ ਬਿਮਾਰੀ ਹੋਈ। ਤੇ ਹੁਣ ਉਹਦੀ ਲੰਘੇ ਕੱਲ ਮੌਤ ਹੋ ਜਾਂਦੀ ਹੈ ਤੇ ਉਸ ਦੀ ਸਰੀਰਕ ਮਤਲਬ ਕਿ ਉਹਨੂੰ ਲਿਆ ਕੇ ਉੱਥੇ ਰੱਖਿਆ ਜਾਂਦਾ ਬਕਾਇਦਾ। ਫਿਰ ਉਸ ਤੋਂ ਬਾਅਦ ਮੋਰਚੇ ਤੋਂ ਹੀ ਉਸ ਨੂੰ ਅੰਤਮ ਵਿਦਾਈ ਲਈ ਲਿਜਾਇਆ ਜਾਂਦਾ ਤੇ ਉਹਦਾ ਦਾਹ ਸੰਸਕਾਰ ਕੱਲ ਕੀਤਾ ਜਾਂਦਾ। ਦੂਸਰੇ ਪਾਸੇ ਸ਼ਰਾਬ ਫੈਕਟਰੀ ਮਾਲਕ 5 ਮਹੀਨੇ ਬਾਅਦ ਬਾਹਰ ਆਉਂਦੇ ਨੇ, ਬਾਹਰ ਆ ਕੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਨੇ। ਫਿਰੋਜ਼ਪੁਰ 'ਚ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਇਹਨਾਂ ਦਾ ਜਿਹੜਾ ਪ੍ਰਬੰਧ ਬੋਰਡ ਦਾ ਮਤਲਬ ਕਿ ਉੱਥੇ ਦਾ ਸ਼ਰਾਬ ਫੈਕਟਰੀ ਦਾ ਮੈਨੇਜਰ ਹੈ ਉਹ ਸਾਹਮਣੇ ਆਉਂਦਾ ਹੈ ਤੇ ਉਹ ਆ ਕੇ ਕਹਿੰਦਾ ਕਿ ਨਹੀਂ ਜੀ ਜਿਹਾ ਕੁਛ ਨਹੀਂ, ਮੈਨੇਜਿੰਗ ਡਾਇਰੈਕਟਰ ਪਵਨ ਬਾਂਸਲ ਉਹ ਕਹਿੰਦਾ ਸਾਡੇ ਤੇ ਮਤਲਬ ਕਿ ਪਾਣੀ ਦੂਸ਼ਿਤ ਕਰਨ ਦੇ, ਧਰਤੀ ਹੇਠ ਪਾਣੀ ਪਾਉਣ ਦੇ, ਪਾਣੀ ਜ਼ਹਿਰੀ ਕਰਨ ਦੇ ਜਿੰਨੇ ਦੋਸ਼ ਲਾਏ ਜਾ ਰਹੇ ਨੇ ਇਹ ਬਿਲਕੁਲ ਨਿਰੇ ਝੂਠ ਨੇ ਜੀ। ਹਰ 6 ਮਹੀਨੇ ਬਾਅਦ ਕਹਿੰਦੇ ਜੀ ਕਿ ਇੱਥੇ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ, ਬਕਾਇਦਾ ਜਾਂਚ ਕਰਕੇ ਜਾਂਦੀ ਆ ਤੇ ਸਾਰੇ ਨਿਯਮਾਂ ਨੂੰ ਅਸੀਂ ਪਾਲਣ ਕਰਦੇ ਆ। ਤੇ ਜੀ ਕਹਿੰਦੇ ਕਿ ਅਸੀਂ ਹਰ ਰੋਜ਼ ਰੋਜ਼ਾਨਾ ਕਹਿੰਦੇ 1.25 ਕਰੋੜ ਰੁਪਏ ਦਾ ਸਰਕਾਰ ਨੂੰ ਟੈਕਸ ਦਿੰਦੇ ਆ ਜੀ। ਪਹਿਲੀ ਗੱਲ ਤਾਂ ਜੀ ਸਰਕਾਰੀ ਟੈਕਸ ਲਈ ਤਾਂ ਸਰਕਾਰ ਇੰਨੀ ਫਿਕਰਮੰਦ ਨਹੀਂ ਹੋਊਗੀ ਕਿ ਹਾਂ ਇਹ ਫੈਕਟਰੀ ਚਲਾਉਣੀ ਆ, ਪੁਲਿਸ ਸਾਰੀ ਝੋਂਕ ਦੋ, ਕਾਹਦਾ ਫਿਕਰ ਹੈ। ਦੂਸਰੇ ਪਾਸੇ ਜੇ ਪੋਲਿਊਸ਼ਨ ਕੰਟਰੋਲ ਬੋਰਡ ਇੰਨਾ ਸੱਚਾ ਸੁੱਚਾ ਹੈ ਹਾਂਜੀ ਕਿ ਉਹ ਇੰਨੇ ਨਿਯਮਾਂ ਦਾ ਧਿਆਨ ਰੱਖਦਾ ਤਾਂ ਪੰਜਾਬ 'ਚ ਬੁੱਢਾ ਦਰਿਆ ਗੰਦੇ ਨਾਲੇ 'ਚ ਨਾ ਵਧ ਰਿਹਾ ਹੁੰਦਾ, ਤਾਂ ਪੰਜਾਬ ਦਾ ਪਾਣੀ ਪਲੀਤ ਨਾ ਹੋਇਆ ਹੁੰਦਾ। ਤੇ ਫਿਰ ਤਾਂ ਇੱਥੋਂ ਹੀ ਹਿਸਾਬ ਲਾ ਲਓ ਕਿ ਪੋਲਿਊਸ਼ਨ ਕੰਟਰੋਲ ਬੋਰਡ ਕੀ ਕਰਦਾ ਤੇ ਸਮੇਂ ਦੀਆਂ ਸਰਕਾਰਾਂ ਕੀ ਕਰਦੀਆਂ ਰਹੀਆਂ। ਜੇ 1.25 ਕਰੋੜ ਦਾ ਮਸਲਾ ਹੁੰਦਾ ਤਾਂ ਫਿਰ ਇਹ ਜਿਹੀਆਂ ਹੋਰ ਫੈਕਟਰੀਆਂ 10 ਹੋਰ ਲਵਾ ਲੈਂਦੀਆਂ ਫਿਰ ਤਾਂ ਇਹ 1.25 ਕਰੋੜ ਦੇ ਕੀ ਭਲਾ ਤੁਸੀਂ ਧਰਤੀ ਹੇਠਲਾ ਪਾਣੀ ਜ਼ਹਿਰ ਬਣਾਈ ਚੱਲੋ। ਹਾਂ, ਉਹਦੇ ਲਈ ਕੁਝ ਵੀ ਕਰ ਸਕਦੇ ਹੋ ਮਤਲਬ। ਹਾਂਜੀ, ਹੁਣ ਇਹ ਪਵਨ ਬਾਂਸਲ ਜੀ ਆਏ ਸਾਹਮਣੇ, ਕਹਿੰਦੇ ਜੀ ਇਸ ਫੈਕਟਰੀ ਦਾ ਮਾਲਕ ਹੈ ਦੀਪ ਮਲਹੋਤਰਾ ਤੇ ਉਹਦੇ ਨਾਲ ਸੰਬੰਧਿਤ ਹੋਰ ਪ੍ਰਬੰਧਕ ਜੀ, ਤੇ ਅਸੀਂ ਸਾਰੇ ਕਹਿੰਦੇ ਜਿੰਨੇ ਇੱਥੇ ਸਾਡੇ ਪ੍ਰਬੰਧਕ ਨੇ, ਜਿੰਨੇ ਇਸ ਮਾਲਕ ਸ਼ੇਅਰ ਨੇ, ਜੋ ਕੁਛ ਹੈ ਸਣੇ ਦੀਪ ਮਲਹੋਤਰਾ, ਸਣੇ ਪਵਨ ਬਾਂਸਲ ਕਹਿੰਦਾ ਮੈਂ ਤੇ ਸਾਡੇ ਸਾਰੇ ਟੱਬਰ ਉਹ ਪਾਣੀ ਪੀਣ ਲਈ ਤਿਆਰ ਆ ਜੀ ਜਿਹੜੇ ਪਿੰਡ ਦੇ ਲੋਕ ਪੀਂਦੇ ਨੇ ਜੀ। ਅੱਛਾ। ਤੇ ਭਾਈ ਜਿੱਦਣ ਪਹਿਲੇ ਦਿਨ ਮੋਰਚਾ ਲੱਗਿਆ ਸੀ ਉਸੇ ਦਿਨ ਗਲਾਸ ਭਰ ਲੈਂਦੇ ਆ ਜਾਂਦੇ ਫਿਰ। ਹਾਂ, ਬਿਲਕੁਲ ਸਹੀ ਹੈ। ਆਪਾਂ ਪਹਿਲੇ ਦਿਨ ਗੱਲ ਕਰਕੇ ਹਟੇ ਆ 2 ਦਿਨ ਪਹਿਲਾਂ ਹੀ ਕਿ 5 ਮਹੀਨਿਆਂ ਬਾਅਦ ਜਦੋਂ ਹੁਣ ਸੈਂਪਲਿੰਗ ਹੋਊਗੀ ਤਾਂ ਸੈਂਪਲ ਹੋਰ ਆਉਣਗੇ। 5 ਮਹੀਨੇ ਪਹਿਲਾਂ ਜਦੋਂ ਫੈਕਟਰੀ ਚੱਲ ਰਹੀ ਸੀ ਤਾਂ ਸੈਂਪਲ ਹੋਰ ਸੀ। ਬਿਲਕੁਲ ਸਹੀ ਹੈ ਜੀ। ਜੀ, ਤਾਂ ਨਿੱਤ ਦਿਨ ਦਾ ਅਸਰ ਸੀ। ਹੁਣ 5 ਮਹੀਨਿਆਂ ਤੋਂ ਜੇਕਰ ਉਹ ਜ਼ਹਿਰ ਨਹੀਂ ਥੱਲੇ ਜਾ ਰਿਹਾ ਤਾਂ ਕੁਛ ਤਾਂ ਥੱਲੇ ਜਿਹੜਾ ਆਪਣੇ ਆਪ ਧਰਤੀ ਨੂੰ ਸ਼ੁੱਧ ਕਰਨ ਵਾਲਾ ਸਿਸਟਮ ਹੈ ਉਹ ਕੁਛ ਤਾਂ ਕੰਮ ਕਰ ਰਿਹਾ ਨਾ। ਉਹ ਤਾਂ ਕੁਛ ਤਾਂ ਕੰਮ ਕਰ ਰਿਹਾ, ਸਹੀ ਹੈ। ਪਰ ਇਹ ਨਹੀਂਗਾ ਕਿ ਪਾਣੀ ਅਜੇ ਵੀ ਸ਼ੁੱਧ ਹੋ ਗਿਆ ਜੀ, ਪਰ ਫਿਰ ਵੀ ਉਹਨਾਂ ਵੱਲੋਂ ਇਹ ਦਮ ਭਰਿਆ ਗਿਆ, ਇਹ ਡਰਾਮਾ, ਮੈਂ ਇਸ ਨੂੰ ਸਿੱਧਾ ਡਰਾਮਾ ਕਹਿਣਾ ਕਿ ਉਹਨਾਂ ਨੇ ਇੱਕ ਡਰਾਮਾ ਰਚਿਆ ਜੀ। ਹੁਣ ਉਹਨਾਂ ਨੂੰ ਲੱਗ ਰਿਹਾ ਕਿ ਸਰਕਾਰ ਸਾਡੇ ਨਾਲ ਹੈ, ਕਮੇਟੀਆਂ ਬਣ ਗਈਆਂ, ਕਿਉਂਕਿ ਪ੍ਰਵੀਨ ਜੀ ਜਿਹੜੀਆਂ ਕਮੇਟੀਆਂ ਬਣੀਆਂ ਨੇ 4 ਕਮੇਟੀਆਂ, ਉਹ ਕਮੇਟੀਆਂ ਅਜੇ ਵੀ ਮਤਲਬ ਮੋਰਚੇ ਨੂੰ ਇਹ ਲੱਗ ਰਿਹਾ ਕਿ ਉਹ ਸ਼ਰਾਰਤ ਕਰ ਰਹੀਆਂ ਨੇ। ਕਾਰਨ ਉਹਦੇ ਵਿੱਚ ਨੋਡਲ ਅਫਸਰ ਸਥਾਨਕ ਡੀਸੀ ਨੂੰ ਬੁਲਾਇਆ ਗਿਆ। ਠੀਕ ਹੈ। ਦੂਸਰਾ, ਜਦੋਂ ਟੀਮ ਅੰਦਰ ਜਾਂਦੀ ਹੈ ਤਾਂ 4 ਮੈਂਬਰਾਂ ਦੇ ਨਾਲ 400 ਪੁਲਿਸ ਵਾਲਾ ਨਾਲ ਜਾਂਦਾ ਅੰਦਰ ਦੜ ਕਰਦਾ ਜੀ। ਤੇ ਇਹਦਾ ਮਤਲਬ ਕੁਛ ਨਾ ਕੁਛ ਅਜੇ ਵੀ ਮੋਰਚੇ ਨੂੰ ਲੱਗਦਾ ਕਿ ਇਹਦੇ ਵਿੱਚ ਗੜਬੜ ਹੈ, ਸਾਨੂੰ ਡਰਾਇਆ ਜਾ ਰਿਹਾ, ਸਾਨੂੰ ਭੁਲਾਇਆ ਜਾ ਰਿਹਾ ਹੈ। ਰਿਪੋਰਟਾਂ ਤੇ ਉਹਨਾਂ ਨੂੰ ਸ਼ੱਕੀ ਨਜ਼ਰਾਂ ਖੜੀਆਂ ਨੇ। ਸੋ ਜਾਂ ਤਾਂ ਇਹ ਹੁੰਦਾ ਕਿ ਭਾਈ ਪੈਰਲਲ ਸੈਂਪਲ ਭਰੇ ਜਾਣਗੇ ਕਿ ਮੋਰਚੇ ਵਾਲੇ ਵੀ ਸੈਂਪਲ ਭਰੋ, 2 ਟੀਮਾਂ ਮੋਰਚੇ ਵਾਲੇ ਦੀਆਂ ਭਰਨਗੀਆਂ, 4 ਟੀਮਾਂ ਸਾਡੀਆਂ ਭਰਨਗੀਆਂ, 6 ਟੀਮਾਂ ਸੈਂਪਲ ਲੈਣਗੀਆਂ। ਅੱਡੋ ਅੱਡ ਥਾਵਾਂ ਤੋਂ ਤੁਸੀਂ 4 ਥਾਂ ਤੋਂ ਆਪਣੀ ਜਾਂਚ ਕਰਾ ਲਓ, ਅਸੀਂ ਆਪਣੀ ਥਾਂ ਤੋਂ ਜਾਂਚ ਕਰਾਵਾਂਗੇ। ਬਿਲਕੁਲ ਇਹੀ ਚਾਹੀਦਾ ਸੀ। ਅਣਦੱਸੇ ਥਾਵਾਂ ਤੋਂ ਜਾਂਚ ਹੁੰਦੀ, ਹਾਂਜੀ, ਫਿਰ ਪਤਾ ਲੱਗਦਾ।
ਜੀ, ਸੋ ਇਸ ਲਈ ਇੱਥੇ ਅਜੇ ਵੀ ਕਈ ਪਹਿਲੂ ਖੜੇ ਨੇ। ਹੁਣ ਇਹਨਾਂ ਨੇ ਦਮ ਭਰਿਆ, ਕਹਿੰਦੇ ਜੀ 15 ਸਾਲਾਂ ਤੋਂ ਸਾਡੀ ਇਹ ਫੈਕਟਰੀ ਕੰਮ ਕਰਦੀ ਆ, ਠੀਕ ਹਰ ਹੈ। 6 ਮਹੀਨੇ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਜਾਂਚ ਕਰਦਾ ਹੈ, ਅਸੀਂ ਫੈਕਟਰੀ 'ਚ ਸਾਰੇ ਨਿਯਮ ਪਾਲਦੇ ਹਾਂ, ਕੋਈ ਅਸੀਂ ਪਾਣੀ ਧਰਤੀ ਹੇਠ ਨਹੀਂ ਸਿੱਟਦੇ, ਕੋਈ ਅਸੀਂ ਕੈਮੀਕਲ ਨਹੀਂ ਬਣਾਉਂਦੇ, ਜੋ ਸਫਾਈ ਦੇਣੀ ਸੀ ਪੂਰੀ ਸਫਾਈ ਦਿੱਤੀ। ਪੂਰੀ ਵਾਲ ਸਵਾਲ ਹੈ। ਇਹ ਹੈ ਕਿ ਫਿਰ ਅੰਦਰ ਟੋਲੂ ਪੰਪ ਕਿਉਂ ਬਾਹਰ ਲਿਜਾਣ ਦੀ ਕੋਸ਼ਿਸ਼ ਹੋਈ? ਅੰਦਰ ਜੀ, ਜੀ। ਫੈਕਟਰੀ ਦੇ ਅੰਦਰੋਂ ਰੋਜ਼ ਰੇਤ ਦੇ ਗਵਾਰ ਕਿਉਂ ਉੱਡਦੇ ਨੇ? ਆਲੇ ਦੁਆਲੇ ਦੇ ਹੂੰ। ਖੇਤਾਂ ਦੇ ਵਿੱਚੋਂ ਫਿਰ ਮਤਲਬ ਕਿ ਪਾਣੀ ਉਹ ਕਿਉਂ ਨਿਕਲਿਆ? ਜਿਹੜਾ ਪਾਣੀ ਪ੍ਰਵੀਨ ਜੀ ਲਾਹਣ ਵਰਗਾ ਨਿਕਲਿਆ, ਹਾਂਜੀ। ਜਿਹਦਾ ਰੰਗ ਪੂਰਾ ਸ਼ਰਾਬ ਵਰਗਾ ਹੈ, ਫਿਰ ਹੂੰ। ਉਹਦਾ ਕਾਰਨ ਦੱਸ ਦੇਣ ਕੀ ਹੈ? ਬਸ ਸਿੰਪਲ ਜੀ ਗੱਲ ਹੈ। ਮਤਲਬ ਇਹ ਜੀ। ਵੀ ਤਾਂ ਹੋ ਸਕਦਾ ਕਿ ਹਾਂ ਰੂਹ ਅਫਜੇ ਵਾਲਾ ਪਾਣੀ ਨਿਕਲਿਆ ਹੁੰਦਾ, ਜੀ, ਜੀ। ਸ਼ਰਾਬ ਵਾਲਾ ਲਾਹਣ ਹੀ ਕਿਉਂ ਨਿਕਲਿਆ ਬਈ? ਇਸੇ ਨੇੜੇ ਹੂੰ। ਤੋਂ, ਫੈਕਟਰੀ ਦੇ ਨੇੜੇ ਤੋਂ ਹੀ ਕਿਉਂ ਨਿਕਲਿਆ? ਉਸ ਕਿਉਂ ਆਲੇ ਦੁਆਲੇ ਦੇ ਨਹੀਂ? ਖੇਤਰ ਚੋਂ ਹੀ ਕਿਉਂ ਨਿਕਲ ਰਿਹਾ? ਜੀ, ਸੋ ਇਸ ਲਈ ਇਹ ਸਿੱਧਾ ਸਵਾਲ ਹੈ, ਤੇ ਹੁਣ ਮਤਲਬ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਵੀ ਕੋਸ਼ਿਸ਼ ਹੈ, ਤੇ ਇਹ ਸਰਕਾਰੀ ਤੰਤਰ ਨਾਲ ਇਸ ਨੂੰ ਦਬਾਉਣ ਦੀ ਵੀ ਕੋਸ਼ਿਸ਼ ਹੈ। ਥੋੜਾ ਜਿਹਾ ਇਹ ਹੈ ਕਿ ਪੁਲਿਸ ਠੰਡੀ ਪੈ ਗਈ ਤਾਂ ਕਿ ਲੱਗੇ ਕਿ ਚੱਲ ਕੋਈ ਨਾ ਯਾਰ ਹੁਣ ਨਿਬੇੜ ਲਓ, ਲੋਕਾਂ ਦੇ ਮਨਾਂ 'ਚ ਇਹ ਭਾਵ ਪਾਉਣ ਦੀ। ਪਰ ਮੋਰਚਾ ਉਸੇ ਤਨਦੇਹੀ ਨਾਲ, ਉਸੇ ਹਿੰਮਤ ਨਾਲ ਲੜ ਰਿਹਾ ਹੈ। ਰੁਲਦੂ ਸਿੰਘ ਮਾਨਸਾ ਤਾਂ ਕਹਿੰਦਾ ਕਿ ਕੋਈ ਨਾ ਅਸੀਂ ਹੋਰ ਫੈਕਟਰੀਆਂ ਦੀ ਵੀ ਜਾਂਚ ਕਰ ਲਾਂਗੇ, ਹੁਣ ਜੇ ਇਹੀ ਕੰਮ ਕਰਨਾ ਤਾਂ ਇਹ ਵੀ ਕੰਮ ਕਰ ਲਾਂਗੇ। ਜੀ। ਤੇ ਉਧਰ ਅਗਰਾਹਾਂ ਨੇ ਵੀ ਕਿਹਾ ਕਿ ਆਪ ਸਰਕਾਰ ਲੋਕ ਵਿਰੋਧੀ ਕੰਮ ਸ਼ੁਰੂ ਕਰ ਦਿੱਤੇ ਨੇ, ਇਹ ਮਨਜ਼ੂਰ ਨਹੀਂ ਹੋਣਾ, ਏਦਾਂ ਸਰਕਾਰਾਂ ਨਹੀਂ ਚੱਲਣ ਦਿਆਂਗੇ। ਹੂੰ, ਸੋ ਹੂੰ। ਇਸ ਲਈ ਮੈਨੂੰ ਲੱਗਦਾ ਇਹ ਰੋਸਾ ਜਿਹੜਾ ਪਨਪਦਾ ਜਾ ਰਿਹਾ ਸਰਕਾਰ ਖਿਲਾਫ, ਉਸ ਨੂੰ ਭਾਫ ਲੈਣਾ ਚਾਹੀਦਾ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਧੱਕੇਸ਼ਾਹੀ ਨਹੀਂ ਚੱਲੂਗੀ, ਇਹ ਵਧੀਕੀ ਨਹੀਂ ਚੱਲੂਗੀ। 5 ਮਹੀਨਿਆਂ ਬਾਅਦ ਮੂੰਹ ਖੋਲਣ ਦੇ ਕੀ ਮਾਇਨੇ ਨੇ, ਸਭ ਨੂੰ ਸਮਝ ਆਉਂਦੇ ਆ। ਹਾਂਜੀ, ਬਿਲਕੁਲ। ਨਾਲੇ ਟੈਕਸ ਵਾਲਾ ਜਿਹੜਾ ਇਹ ਕਹਿੰਦੇ ਆ ਵਾਰ-ਵਾਰ, ਉਹ ਆਸਾਨ ਨਹੀਂ ਕਰਦੇ। ਸਰਕਾਰਾਂ ਨੇ ਉਹਨਾਂ ਨੂੰ ਜ਼ਮੀਨ ਲੈ ਕੇ ਦਿੱਤੀ ਹੈ, ਸਰਕਾਰ ਦੀ ਉਹ ਸੜਕਾਂ ਵਰਤਦੇ ਨੇ, ਇਹ ਨਹੀਂ, ਟੈਕਸ। ਜੀ। ਤੁਸੀਂ ਇੰਨਾ ਜ਼ਹਿਰ ਵੇਚ ਰਹੇ ਹੋ, ਹਾਂਜੀ, ਤੇ ਜ਼ਹਿਰ ਵੇਚ ਕੇ ਤੁਸੀਂ ਟੈਕਸ ਭਰ ਕੇ ਹਾਂਜੀ। ਤੁਸੀਂ ਸੋਚੋ ਕਿ ਹਾਂ ਸਾਡਾ ਮਤਲਬ ਕਿ ਅਸੀਂ ਨਿਯਮ 'ਚ ਸਹੀ ਹੋ ਗਏ। ਬਿਲਕੁਲ, ਬਿਲਕੁਲ। 1 ਕਰੋੜ ਭਾਵੇਂ 10 ਕਰੋੜ ਦਿੰਦਾ, ਕੋਈ ਰਹਿਣ ਦਾ ਅਧਿਕਾਰ ਨਹੀਂ ਖੋ ਸਕਦਾ। ਹਾਂ, ਭਾਵੇਂ ਕੋਈ ਬਿਲਕੁਲ। ਦਿਨ ਦਾ ਬਾਕੀਆਂ 20 ਦੇ ਕਰੋੜ ਟੈਕਸ ਦਿੰਦਾ। ਹਾਂ, ਹਾਂ, ਬਿਲਕੁਲ। ਲੋਕਾਂ ਦਾ ਰਾਈਟ ਟੂ ਲਿਵ ਤੁਸੀਂ ਥੋੜ੍ਹਾ ਖੋਲੋਗੇ। ਪੰਜਾਬ ਟੈਕਸ ਤੁਸੀਂ ਦਿੰਦੇ ਹੋ ਜਿਹੜਾ ਤੁਸੀਂ ਕਾਰੋਬਾਰ ਕਰਦੇ ਹੋ, ਧਰਤੀ ਕਾਰੋਬਾਰ ਪਾਣੀ ਕਰਦੇ ਨੂੰ ਹੋ, ਹਾਂ। ਖਤਮ ਕਰਨ ਦਾ ਟੈਕਸ ਨਹੀਂ ਤੁਸੀਂ ਦੇ ਖਤਮ ਕਰਨ ਸਕਦੇ। ਦਾ ਟੈਕਸ ਨਹੀਂ ਦੇ ਰਹੇ, ਉਹ ਨਾ ਜੀ, ਦੇ ਸਕਦੇ ਹੋ। ਨਾ ਤੁਸੀਂ ਦੇ ਸਕਦੇ ਹੋ, ਬਿਲਕੁਲ। ਹੂੰ। ਇਹ ਕੋਈ ਵੀ ਨਹੀਂ ਦੇ ਸਕਦਾ।